US imposes over 300% penalty on companies who bribed HAL Railways IOC. The US-based research and design firm Moog Inc. was caught for bribery of more than $500,000 to Hindustan Aeronautics Limited. Indian Railways settled their case with US Securities and Exchange Commission by paying more than $1.68 million. $500,000 ਕੀਤਾ ਸੀ ਉਹਨਾਂ ਨੇ 3 ਗੁਣਾ ਪੇ ਕਰਕੇ ਆਪਣੀ ਜਾਨ ਛੁਡਾਈ। ਪਹਿਲਾਂ ਤਾਂ ਸੀ ਕਿ ਜੀ ਅਡਾਨੀ ਨੂੰ ਐਕਸਟ੍ਰਾਡਾਈਟ ਕਰਨਗੇ ਨਹੀਂ ਕਰਨਗੇ। ਹੁਣ ਜੇ ਆਲਰੇਡੀ ਪ੍ਰੈਜ਼ੀਡੈਂਟ ਸੈੱਟ ਹੋ ਗਿਆ ਤੇ ਜੇ ਉਹ ਨਿਕਲ ਗਏ ਨੇ ਤੇ ਅਡਾਨੀ ਦੇ ਲਈ ਜਿਹੜਾ ਉਹ ਨਿਕਲਣ ਦਾ ਰਾਹ ਵੀ ਜਿਹੜਾ ਪੱਧਰਾ ਹੋ ਗਿਆ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਡਿਪਾਰਟਮੈਂਟ ਆਫ ਜਸਟਿਸ ਨੇ 3 ਅਮਰੀਕੀ ਕੰਪਨੀਆਂ ਨੂੰ 300% ਜੜਿਆ ਪੈਨਲਟੀ ਪਾਈ ਹੈ ਔਰ ਇਹਨਾਂ ਤੇ ਇਲਜ਼ਾਮ ਸੀ ਕਿ ਉਹਨਾਂ ਨੇ ਭਾਰਤ ਵਿੱਚ ਠੇਕੇ ਲੈਣ ਲਈ ਰੇਲਵੇ ਹਾਲ ਅਤੇ IOC ਆਦਿ ਅਦਾਰਿਆਂ ਨੂੰ ਰਿਸ਼ਵਤ ਦਿੱਤੀ ਸੀ। ਸੋ ਇਹ ਜਿਹੜਾ ਇਲਜ਼ਾਮ ਵੀ ਅਡਾਨੀ ਗਰੁੱਪ ਤੇ ਹੈ ਕਿ ਉਸ ਨੇ ਠੇਕੇ ਲੈਣ ਲਈ $265 ਮਿਲੀਅਨ ਦੀ ਰਿਸ਼ਵਤ ਦਿੱਤੀ ਸੀ। ਸੋ ਸੰਭਵ ਹੈ ਕਿ ਅਡਾਨੀ ਵੀ 300% ਪੈਨਲਟੀ ਦੇ ਕੇ ਛੁਟਕਾਰਾ ਪਾ ਲਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਿਛਲੇ ਦਿਨਾਂ ਦੀਆਂ ਖਬਰਾਂ 'ਚ ਜਿਹੜੀਆਂ ਅਸੀਂ ਡਿਸਕਸ ਨਹੀਂ ਕਰ ਸਕੇ, ਇੱਕ ਖਬਰ ਤਾਂ ਸਵਿਟਜ਼ਰਲੈਂਡ ਦੇ ਹਵਾਲੇ ਨਾਲ ਸੀ ਕਿ ਸਵਿਟਜ਼ਰਲੈਂਡ ਨੇ ਭਾਰਤ ਦਾ ਮੋਸਟ ਫੇਵਰਡ ਨੇਸ਼ਨ ਸਟੇਟਸ ਖਤਮ ਕਰ ਦਿੱਤਾ ਹੈ। ਔਰ ਇਹ ਇਸ ਦਾ ਆਧਾਰ ਹੁਣ ਜਦੋਂ ਅਸੀਂ ਟ੍ਰੇਡ ਜਾਂ ਵਪਾਰ ਨਾਲ ਜੁੜੇ ਸਮਝੌਤੇ ਦੇਖਦੇ ਹਾਂ, ਇੱਕ ਤਾਂ ਜ਼ਾਹਰ ਹੈ ਕਿ ਜਦੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਣੀ, ਦੁਨੀਆ ਵਰਲਡ ਐਜ਼ ਏ ਵਿਲੇਜ, ਗਲੋਬਲ ਵਿਲੇਜ ਦਾ ਕਨਸੈਪਟ ਆਇਆ। ਫਿਰ ਦੋਸਤ ਮੁਲਕਾਂ ਨੇ ਕਿਹਾ ਕਿ ਬਈ ਤੁਸੀਂ ਸਾਡੀਆਂ ਚੀਜ਼ਾਂ 'ਤੇ ਟੈਕਸ ਨਾ ਲਾਓ। ਟੈਰਿਫ ਤਾਂ ਇਹੀ ਹੈ ਨਾ ਜਿਹਨੂੰ ਅਸੀਂ ਚੁੰਗੀ ਕਹਿੰਦੇ ਹਾਂ ਕਿ ਵੀ ਅਸੀਂ ਤੁਹਾਡੇ 'ਤੇ ਨਾ ਲਾਈਏ, ਫ੍ਰੀ ਟ੍ਰੇਡ ਹੋਏ ਔਰ ਦੋਨੋਂ ਦਾ ਇਹਦਾ 'ਚ ਪ੍ਰੋਫਿਟ ਹੋਏ। ਉਹਦੇ 'ਚ ਲਾਈਕ ਮਾਈਂਡਡ ਦੇ ਨਾਲ ਤਾਂ ਇਹ ਕੰਮ ਚੱਲਿਆ। ਪਰ ਫਿਰ ਕਿਉਂਕਿ ਇਹ ਇੰਟਰਨੈਸ਼ਨਲ ਸਮਝੌਤੇ ਨੇ, ਕੁਛ ਜਿਨ੍ਹਾਂ ਦੀ ਰੇਂਜ ਦੇ ਵਿੱਚ ਨੈਸ਼ਨਲ ਲਾਅ ਆ ਜਾਂਦੇ ਨੇ, ਉੱਥੇ ਫਿਰ ਉਹਨਾਂ ਨੂੰ ਲੋਕਲ ਕੋਰਟ ਦੇ ਵਿੱਚ ਘੜੀਸ ਲੈਂਦੇ ਨੇ ਕਿ ਜੀ ਆਹ ਠੀਕ ਹੋਇਆ ਨਹੀਂ ਹੋਇਆ। ਅਤੇ ਜੇ ਲੋਕਲ ਅਦਾਲਤ ਦਾ ਫੈਸਲਾ ਹਾਰਮ ਕਰੇ ਇੰਟਰਨੈਸ਼ਨਲ ਉਸ ਮੁਲਕ ਦੇ ਜਿਹਦੇ ਅਗੇਂਸਟ ਇਹ ਫੈਸਲਾ ਗਿਆ, ਅਤੇ ਜ਼ਾਹਰ ਹੈ ਫਿਰ ਉਹ ਇਹ ਸੋਚਣ 'ਤੇ ਮਜਬੂਰ ਹੁੰਦੇ ਨੇ ਕਿ ਭਾਈ ਇਹ ਤਾਂ ਵਨ ਸਾਈਡਡ ਪ੍ਰੋਫਿਟ ਹੋ ਰਿਹਾ। ਹੁਣ ਅਮਰੀਕਾ ਦੇ ਵਿੱਚ ਵੀ ਟਰੰਪ ਦੀ ਤੁਸੀਂ ਡਿਪਲੋਮੇਸੀ ਵੀ ਦੇਖੋ ਕਿ 20 ਜਨਵਰੀ ਨੂੰ ਉਹਨੇ ਸਹੁੰ ਚੁੱਕਣੀ ਹੈ ਅਤੇ ਉਹਨੇ ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੂੰ ਇਨਵਾਈਟ ਕੀਤਾ ਕਿ ਮੇਰੇ ਸਹੁੰ ਚੁੱਕ ਸਮਾਗਮ 'ਤੇ ਆ। ਹੁਣ ਇਹ ਚੰਗੀ ਗੱਲ ਹੈ, ਅਸੀਂ ਸਮਝਦੇ ਹਾਂ। ਜਿਹੜੇ मोदी का यार ट्रंप तो अब की बार ट्रंप सरकार वो पूछ रहे हैं कि मोदी जी आपको नहीं बुलाया, इनवाइट किया। हाँ, निमंत्रण पत्र, आपका निमंत्रण पत्र कहाँ है ना। एक पासे तो वो चल रहा है और क्योंकि ਜਿਹੜਾ ਟਰੰਪ ਦਾ ਵੀ ਲੈਵਲ ਪਲੇ ਗਰਾਊਂਡ ਖੇਡਣ ਦੀ ਲਾਈਨ ਹੈ ਕਿ ਬਈ ਹੁਣ ਚਾਈਨਾ ਦੇ ਨਾਲ ਚਾਈਨਾ ਦੀ ਜਿੰਨੀ ਐਕਸਪੋਰਟ ਹੈ ਉਨਾ ਸਾਰੇ ਇੰਡੀਆ ਦਾ ਬਜਟ ਹੈ। ਔਰ ਅਮਰੀਕਾ ਦੇ ਨਾਲ ਜਿਹੜੀ ਟ੍ਰੇਡ ਹੈ ਚਾਈਨਾ ਦੀ, ਉਹਦੇ 'ਚ $800 ਬਿਲੀਅਨ ਤੋਂ ਜ਼ਿਆਦਾ ਦਾ ਸਰਪਲਸ ਹੈ। ਸਰਪਲਸ ਦਾ ਮਤਲਬ ਹੁੰਦਾ ਹੈ ਦੋ ਲਫ਼ਜ਼ ਇੰਪੋਰਟ ਐਕਸਪੋਰਟ ਨੇ, ਜਿਹਨੂੰ ਪੰਜਾਬੀ ਵਾਲਿਆਂ ਨੇ ਹਿੰਦੀ 'ਚੋਂ ਹੀ ਲੈ ਕੇ ਆਯਾਤ ਨਿਰਯਾਤ ਬਣਾਇਆ ਕਿ ਆਯਾਤ ਇੰਪੋਰਟ ਹੈ, ਨਿਰਯਾਤ ਐਕਸਪੋਰਟ ਹੈ। ਹੁਣ ਜੇ ਤਾਂ ਬਰਾਬਰ ਜਿਹਾ ਹੋਏ, ਚਲੋ 10-20 ਬਿਲੀਅਨ ਦਾ ਫਰਕ ਹੋਏ। ਹੁਣ ਟਰੰਪ ਨੂੰ ਇਹ ਲੱਗਦਾ ਹੈ ਕਿ ਵੀ ਚੀਨ ਜਿਹੜਾ ਹੈ ਉਹ ਉਹਦੇ 'ਚੋਂ ਸਾਨੂੰ ਚੋਈ ਕੱਢ, ਕਿਉਂਕਿ ਵੱਡੀ ਜਿਹੜੀ ਕਿ ਕੰਜ਼ੰਪਸ਼ਨ ਦੀ ਜਾਂ ਵੱਡੀ ਮਾਰਕੀਟ ਹੈ ਇਸ ਵੇਲੇ ਦੁਨੀਆ ਦੀ, ਉਹ ਅਮਰੀਕਾ ਹੈ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਹੁਣ ਉਹ ਇਹ ਚਾਹੁੰਦਾ ਵੀ ਕੁਛ ਇਸ ਕਿਸਮ ਦਾ ਬੈਲੈਂਸ ਬਣੇ ਕਿ ਇਹ ਜਿਹੜਾ ਟ੍ਰੇਡ ਸਰਪਲਸ ਹੈ ਚਾਈਨਾ ਦਾ ਉਹ ਘਟੇ ਅਤੇ ਅਮਰੀਕਨ ਪ੍ਰੋਡਕਟਸ ਦੇ ਲਈ ਵੀ ਚਾਈਨਾ ਦੇ ਵਿੱਚ ਮਾਰਕੀਟ ਕ੍ਰੀਏਟ। ਇਹ ਇੱਕ ਬੜੀ ਕੰਪਲੈਕਸ ਪ੍ਰੋਸੈਸ ਹੁੰਦੀ ਹੈ ਵੀ ਤੁਸੀਂ ਆਪਣੀ ਕਰੰਸੀ ਦੀ ਵੈਲਿਊ ਕੀ ਰੱਖਦੇ ਹੋ, ਯੈਨ ਦੀ ਵੈਲਿਊ ਕੀ ਹੈ, ਡਾਲਰ ਦੀ ਕੀ ਹੈ। ਅਮਰੀਕਨ ਕੰਪਨੀਆਂ ਨੇ ਬਹੁਤ ਸਾਰਿਆਂ ਨੇ ਇਨਵੈਸਟ ਚਾਈਨਾ 'ਚ ਜਾਂ ਮੈਕਸੀਕੋ 'ਚ ਕੀਤਾ ਹੋਇਆ ਜਾ ਕੇ, ਕਿਉਂਕਿ ਲੇਬਰ ਸਸਤੀ ਹੈ। ਇੱਥੇ ਤਾਂ ਤੁਹਾਨੂੰ
ਮਿਨੀਮਮ ਵੇਜ $16-17 ਦਿੰਦੇ ਹੋ, ਬਾਕੀ ਸਾਰੇ ਨੇ ਇੱਥੇ ਤੁਸੀਂ ਅਫੋਰਡ ਹੀ ਨਹੀਂ ਕਰ ਸਕਦੇ। ਜੇ ਅਮਰੀਕਾ 'ਚ ਕੋਈ ਚੀਜ਼ ਪ੍ਰੋਡਿਊਸਡ ਹੁੰਦੀ ਹੈ ਤੇ ਉਹ ਚਾਈਨਾ 'ਚ ਕਿਵੇਂ ਵਿਕੇਗੀ, ਕਿਉਂਕਿ ਚਾਈਨੀਜ਼ ਪ੍ਰੋਡਕਟ ਚੀਪ ਨੇ, ਲੇਬਰ ਚੀਪ ਹੈ। ਔਰ ਅਮਰੀਕਾ 'ਚ ਆ ਕੇ ਵੀ ਔਰ ਕਹਿਣ ਨੂੰ ਹੀ ਹੈ ਕਿ ਜੀ ਅਸੀਂ ਬੰਦ ਕਰ ਦਿਆਂਗੇ, ਜਾਂ ਹੁਣ ਕੈਨੇਡਾ ਨੂੰ ਵਕਤ ਪਾਇਆ ਹੋਇਆ ਇਹ ਕਹਿ ਕੇ ਕਿ ਜੀ ਤੁਸੀਂ ਰੋਕੋ ਜਿਹੜੇ ਇਲੀਗਲ ਇਮੀਗ੍ਰੈਂਟ ਦੂਜੇ ਨੇ, ਨਹੀਂ ਤਾਂ ਅਸੀਂ ਇੰਨੇ % ਟੈਰਿਫ ਲਾ ਦੇਵਾਂਗੇ। ਉਹ ਟਰੂਡੋ ਦੀ ਡਿਪਟੀ ਜਿਹੜੀ ਪ੍ਰਾਈਮ ਮਿਨਿਸਟਰ ਔਰ ਉਹਦੀ ਫਾਈਨੈਂਸ ਮਿਨਿਸਟਰ ਉਹਨੇ ਰਿਜ਼ਾਈਨ ਕੀਤਾ, ਕਿਉਂਕਿ ਟਰੂਡੋ ਚਾਹੁੰਦਾ ਸੀ ਕਿ ਵੀ ਆ ਜਿਹੜਾ ਹੌਲੀਡੇ ਸੀਜ਼ਨ ਚੱਲ ਰਿਹਾ ਹੈ ਉਹਦੇ 'ਚ ਕਿੰਨਾ $300 ਹਰ ਕੈਨੇਡੀਅਨ ਦੇ ਅਕਾਊਂਟ 'ਚ ਜਾਏ, ਚੈੱਕ ਵੀ ਹੋਏ, ਕੁਛ ਹੋਰ ਵੀ। ਸੋ ਇਹ ਕ੍ਰਾਈਸਿਸ ਵੀ, ਕਿਉਂਕਿ ਅਜੇ ਇਹਨੇ ਕੀ ਕਰਨਾ ਕੀ ਨਹੀਂ। ਪਰ ਕੈਨੇਡਾ ਦੇ ਵਿੱਚ ਪੋਲੀਟੀਕਲ ਟਰਮੋਇਲ ਵਿਦਨ ਲਿਬਰਲ ਪਾਰਟੀ ਵੀ ਕ੍ਰੀਏਟ ਹੋ ਗਿਆ ਇਸ ਇਸ਼ੂ ਦੇ ਉੱਤੇ। ਚਾਈਨਾ ਨੇ ਕੋਈ ਰਿਐਕਟ ਨਹੀਂ ਕੀਤਾ, ਉਹਨਾਂ ਨੇ ਆਪਣਾ ਪ੍ਰਬੰਧ ਕਰ ਲਿਆ ਵੀ ਕੀ ਕਰਨਗੇ। ਉਹਨਾਂ ਨੂੰ ਵੀ ਪਤਾ ਹੈ ਵੀ ਗੱਲ, ਕਿਉਂਕਿ ਜਿਹੜੀ ਟੈਰਿਫ ਲਾਇਆ ਜਾਂਦਾ ਹੈ ਉਹ ਤਾਂ ਜਿਸ ਮੁਲਕ 'ਚ ਆਏਗਾ ਉਹਨੇ ਲਾਣਾ ਹੈ। ਇਹਦਾ ਮਤਲਬ ਹੈ ਵੀ ਜਿਹੜੀ ਚੀਜ਼ $10 ਦੀ ਅਮਰੀਕਨ ਕੰਜ਼ਿਊਮਰ ਨੂੰ ਮਿਲਦੀ ਹੈ, ਜੇ ਉਸ ਦੇ ਉੱਤੇ ਜਿਹੜਾ ਉਹ ਟੈਰਿਫ ਜਾਂ ਐਕਸਟਰਾ ਚੁੰਗੀ ਲਾਉਂਦਾ ਹੈ ਉਹ $15 ਦੀ ਮਿਲੇਗੀ, ਹਾਹਾਕਾਰ ਮਚ ਜਾਏਗਾ। ਪਹਿਲਾਂ ਹੀ ਮਹਿੰਗਾਈ ਬੜੀ ਹੈ। ਸੋ ਇਹ ਕਹਿਣ ਦੀਆਂ ਹੀ ਨੇ ਚੀਜ਼ਾਂ। ਲੇਕਿਨ ਜੇ ਚਾਈਨਾ ਦੇ ਪ੍ਰੈਜ਼ੀਡੈਂਟ ਨੂੰ ਸੱਦਿਆ ਹੈ ਤੇ ਉਹ ਇੱਕ ਵੈਲਕਮ ਸਾਈਨ ਹੈ। ਪਰ ਗੱਲ ਇੰਡੀਆ ਦੀ ਚੱਲ ਰਹੀ ਹੈ ਵੀ ਇੱਕ ਪਾਸੇ ਤਾਂ ਇੰਡੀਆ ਨੇ ਜਿਹੜਾ ਅਸੀਂ ਡਿਸਕਸ ਕੀਤਾ ਹੈ ਕਿ ਬਈ ਅਗਲੇ 10 ਸਾਲ ਲਈ ਕਿੰਨੇ $1 ਬਿਲੀਅਨ ਦੀ ਡੀਲ ਸਾਈਨ ਕੀਤੀ ਰਸ਼ੀਅਨ ਆਇਲ ਦੀ, 5 ਲੱਖ ਬੈਰਲ ਪਰ ਡੇ ਸੈਂਕਸ਼ਨਸ ਫਲਾਊਟ ਕੀਤੀਆਂ। ਅਮਰੀਕਾ ਨੇ ਅਜੇ ਟਰੰਪ ਨੇ ਇੰਡੀਆ ਨੂੰ ਵੀ ਕਿਹਾ ਹੈ ਕਿ ਵੀ ਇਹ ਤੁਹਾਡੇ ਨਾਲ ਵੀ ਅਸੀਂ ਹਿਸਾਬ ਕਿਤਾਬ ਕਰਨਾ। ਟੈਰਿਫ ਦੀ ਗੱਲ ਉਹ ਪਹਿਲਾਂ ਹੀ ਕਰ ਰਿਹਾ ਸੀ। ਹੁਣ ਇਸ ਸਭ ਦੇ ਚਲਦਿਆਂ ਸਵਿਟਜ਼ਰਲੈਂਡ ਨੇ ਇੰਡੀਆ ਦੇ ਨਾਲ ਜਿਹੜਾ ਮੋਸਟ ਫੇਵਰਡ ਨੇਸ਼ਨ ਸਟੇਟਸ ਉਹਨਾਂ ਨੂੰ ਦਿੱਤਾ ਸੀ, ਔਰ ਉਹਦਾ ਆਧਾਰ ਬਣਿਆ ਨੈਸਲੇ ਉਹਨਾਂ ਦਾ ਪ੍ਰੋਡਕਟ ਹੈ, ਜਿਸ ਦੇ ਉੱਤੇ ਇੱਕ ਮੁਕੱਦਮਾ ਇੰਡੀਆ ਦੇ ਹਾਈ ਕੋਰਟ 'ਚ ਸੀ, ਫਿਰ ਸੁਪਰੀਮ ਕੋਰਟ 'ਚ ਗਿਆ ਜਿਹੜਾ ਉਹਨਾਂ ਦੇ ਅਗੇਂਸਟ ਗਿਆ। ਹੁਣ ਇਕੱਲਾ ਇਹਦੇ ਨਾਲ ਸਵਿਟਜ਼ਰਲੈਂਡ ਹੀ ਨਹੀਂ ਪ੍ਰਭਾਵਿਤ ਹੋਏਗਾ, ਸਵਿਸ ਇਨਵੈਸਟਮੈਂਟਸ ਇਹਨਾਂ ਦੀਆਂ ਸਵਿਟਜ਼ਰਲੈਂਡ ਦੀਆਂ ਇੰਡੀਆ ਦੇ ਵਿੱਚ ਵੀ ਪ੍ਰਭਾਵਿਤ ਹੋਣਗੀਆਂ। ਔਰ ਇਹ ਖਬਰ ਹੀ, ਇਹ ਹੈਡਲਾਈਨ ਹੀ ਹੈ ਕਿ ਸਵਿਸ ਗਵਰਨਮੈਂਟ ਹੈਜ਼ ਸਸਪੈਂਡਡ ਦਾ ਮੋਸਟ ਫੇਵਰਡ nation status clause in double taxation avoidance agreement between India and Switzerland, potentially impacting Swiss investments in India and leading to higher taxes on Indian companies operating in European nation. ਜਿਹੜੀਆਂ ਹੁਣ ਸਵਿਟਜ਼ਰਲੈਂਡ 'ਚ ਨੇ ਇੰਡੀਅਨ ਕੰਪਨੀਆਂ, ਉਹਨਾਂ 'ਤੇ ਹਾਇਰ ਟੈਕਸ ਲੱਗੇਗਾ। ਔਰ ਇਹ ਜਿਹੜਾ ਉਹਨਾਂ ਨੇ ਇਸ ਦਾ ਪੂਰੀ ਅੱਗੇ ਡੀਟੇਲ ਹੈ, ਮੈਂ ਕਿਉਂਕਿ ਖਬਰ ਆਲਰੇਡੀ ਇਹ ਚੱਲ ਚੁੱਕੀ ਹੈ ਬਹੁਤ ਸਾਰੀਆਂ ਥਾਵਾਂ 'ਤੇ। ਪਰ ਜਿਹੜੀ ਖਬਰ ਅੱਜ ਚਰਚਾ 'ਚ ਆਈ ਔਰ ਇੰਡੀਆ ਦੇ ਕੁਝ ਯੂਟਿਊਬਰ ਵੀ ਕਹਿ ਰਹੇ ਸੀ, ਲਓ ਜੀ ਅਡਾਨੀ ਦੇ ਖਿਲਾਫ ਜਿਹੜੇ ਨਿਊਯਾਰਕ ਕੋਰਟ ਦੇ ਵਿੱਚ US ਜਸਟਿਸ ਡਿਪਾਰਟਮੈਂਟ ਨੇ ਔਰ ਉਹਨਾਂ ਦੀ ਫਾਈਨੈਂਸ਼ੀਅਲ ਵਾਚਡੌਗ ਨੇ ਜਿਹੜਾ ਕੇਸ ਕੀਤੇ ਨੇ 3-4 ਕਿ ਉਹਨਾਂ ਨੇ ਫਲਾਊਟ ਕੀਤਾ, ਕਿਵੇਂ ਅਮਰੀਕਨ ਇਨਵੈਸਟਰਸ ਨੂੰ ਧੋਖਾ ਦਿੱਤਾ, ਕਿਵੇਂ ਜਿਹੜਾ ਉਹ ਇੰਡੀਆ 'ਚ ਬਰਾਈਬ, ਉਹਨੇ ਕਿਹਾ ਜੀ ਉਹਦਾ ਰਸਤਾ ਨਿਕਲ ਗਿਆ। ਪਹਿਲਾਂ ਜਿਹੜੇ ਉਹ ਕਹਿੰਦੇ ਨਾ ਅਡਾਨੀ ਚੱਕੀ ਪੀਸਿੰਗ, ਹੁਣ ਉਹ ਕਹਿੰਦੇ ਕਿ ਬਈ ਰਾਹ ਲੱਭ ਲਿਆ, ਕਿਉਂਕਿ ਅੱਜ ਇਹ ਮੇਨ ਖਬਰ ਹੈ ਕਿ 3 ਅਮਰੀਕਨ ਕੰਪਨੀਆਂ, ਦੇਖੋ ਇੰਡੀਆ ਦੇ ਵਿੱਚ ਕਿਸ ਲੈਵਲ ਦੀ ਕਰਪਸ਼ਨ ਹੈ। ਇੱਕ ਪਾਸੇ ਤਾਂ ਮੋਦੀ ਐਂਡ ਕੰਪਨੀ ਜਿਹਦਾ ਨਾਰਾ ਉਹਨੇ ਦਿੱਤਾ, ਨਾ ਮੈਂ ਖਾਊਂਗਾ ਨਾ ਖਾਣੇ ਦੂੰਗਾ। ਹੁਣ ਆਇਆ ਇਹ ਆ ਵੀ ਖਾ ਵੀ ਰਿਹਾ ਤੇ ਸਾਰੇ ਵੀ ਰੱਜ ਕੇ ਖਾ ਰਹੇ ਨੇ। ਔਰ ਮੈਨੂੰ ਜਦੋਂ ਮੈਂ ਉਹ ਨਿਰਾਜ ਚੌਧਰੀ ਜਿਹੜਾ 99 ਸਾਲਾ ਬੰਗਾਲੀ ਰਾਈਟਰ ਦੁਨੀਆ ਤੋਂ ਗਿਆ, 99 ਸਾਲ ਉਮਰ ਪੂਰੀ ਕਰਕੇ, ਉਹਦੀ ਉਹ ਕੋਟ ਮੈਨੂੰ ਯਾਦ ਆਉਂਦੀ ਹੈ। ਇਹ ਜਦੋਂ ਮੈਂ ਖਬਰ ਦੇਖਦਾ ਤਾਂ ਇੱਕਦਮ ਨਿਰਾਜ ਚੌਧਰੀ ਆ ਕੇ ਮੇਰੇ ਸਾਹਮਣੇ ਬਹਿ ਜਾਂਦਾ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਉਹਨਾਂ ਦੇ ਜੀਨਸ ਦੇ ਵਿੱਚ ਕਰਪਸ਼ਨ ਹੈ, ਹੋ ਹੀ ਨਹੀਂ ਸਕਦਾ ਵੀ ਇਹ ਕਰਪਸ਼ਨ ਨਾ ਕਰ। ਔਰ ਹੁਣ ਤਾਂ ਪਹਿਲਾਂ ਤਾਂ ਉਹਨਾਂ ਨੂੰ ਸੀ ਇੰਡੀਅਨ ਕੰਪਨੀਆਂ ਜਾਂ ਅਦਾਨੀ ਕਿ ਉਹਨੇ, ਹੁਣ 3 US ਕੰਪਨੀਆਂ ਨੇ ਜਿਨ੍ਹਾਂ ਨੇ ਇੰਡੀਆ ਦੇ ਵਿੱਚ HAL ਨੂੰ, ਰੇਲਵੇਜ਼ ਨੂੰ ਔਰ IOC ਨੂੰ, ਹੁਣ ਇਹਨਾਂ 'ਚ ਡਿਫੈਂਸ ਡਿਪਾਰਟਮੈਂਟ ਰਾਜਨਾਥ ਸਿੰਘ ਵੀ ਆ ਗਿਆ, ਹਰਦੀਪ ਪੁਰੀ ਵੀ ਆ ਗਿਆ, ਇੱਕ ਹੋਰ ਮਿਨਿਸਟਰ ਵੀ ਆ ਗਿਆ। ਉਹਨਾਂ ਪ੍ਰੋਜੈਕਟਸ ਨੂੰ ਉੱਥੇ ਥਰੂ ਕਰਾਉਣ ਲਈ ਅਮਰੀਕਨ ਕੰਪਨੀਆਂ ਨੇ ਬਰਾਈਬ ਕੀਤਾ, ਰਿਸ਼ਵਤ ਪੇ ਕੀਤੀ। ਔਰ ਇੱਥੇ ਉਹਨਾਂ ਨੇ ਕਿਹਾ ਵੀ ਜਿੰਨੀ ਤੁਸੀਂ ਰਿਸ਼ਵਤ ਪੇ ਕੀਤੀ ਹੈ, ਜਿੰਨਾ ਉਹਦਾ ਸੀ ਉਹਦੇ 3 ਗੁਣਾ 300% ਤੁਹਾਨੂੰ ਅਸੀਂ ਪੈਨਲਟੀ ਲਾ ਰਹੇ ਔਰ ਤੁਸੀਂ ਪੇ ਕਰੋ ਤੇ ਤੁਸੀਂ ਆਫ ਦਾ ਹੁੱਕ। ਔਰ ਇਹ ਖਬਰ ਹੀ ਇਹ ਹੈ ਮੇਨਲੀ ਪਾਈਨੀਅਰ ਦੀ ਵੀ,
US imposes over 300% penalty on companies who bribed HAL Railways IOC। और इस खबर का लबे लुभाव भी है कि US Department of Justice indicting Adani Group for bribing $265 million to multiple solar energy companies in India। Recent orders from the American authorities shows that many US firms which gave bribe in India and other countries has settled the case by paying more than 300% penalty to avoid prosecution। The US-based research and design firm Moog Inc. was caught for bribery of more than $500,000 to Hindustan Aeronautics Limited HAL। ਇਹ ਹੈ ਉਹਨੂੰ ਉਹਨਾਂ ਨੇ $500,000 ਤੋਂ ਜ਼ਿਆਦਾ ਦੀ ਪੇ ਕੀਤੀ ਸੀ। Indian Railways settled their case with US Securities and Exchange Commission by paying more than $1.68 million। $500,000 ਕੀਤਾ ਸੀ ਉਹਨਾਂ ਨੇ, 3 ਗੁਣਾ ਪੇ ਕਰਕੇ ਆਪਣੀ ਜਾਨ ਛੁਡਾਈ। ਇਸੇ ਤਰ੍ਹਾਂ ਦਾ IT giant Oracle Corporation caught for charges of corrupt practices and bribery of more than $6.8 million। Indian Railways and organizations in United Arab Emirates and Turkey settled the case by paying a fine of $23 million to the US Treasury। IT giant ਜਿਹੜਾ Oracle ਨੇ ਵੀ ਆਪਣੀ ਜਾਨ ਛੁਡਾ ਲਈ ਇਨਾ ਪੇ ਕਰਕੇ। ਔਰ ਇਸੇ ਤਰ੍ਹਾਂ ਜਿਹੜਾ US Department of Justice ਨੇ ਜਿਹੜਾ ਆਇਲ ਕਾਰਪੋਰੇਸ਼ਨ ਆਫ ਇੰਡੀਆ ਨੂੰ ਬ੍ਰਾਈਬ ਕਰਨ ਵਾਲਿਆਂ ਨੂੰ ਵੀ ਜਿਹੜਾ 300% ਲੈ ਕੇ ਛੱਡ ਦਿੱਤਾ। ਸੋ ਇਸ ਸਾਰੇ ਚੋਂ ਇਹੀ ਨਿਕਲਿਆ ਔਰ ਇਸ ਨੂੰ ਉਹਨਾਂ ਨੇ ਮੀਡੀਆ ਨੇ ਪਿਕ ਕੀਤਾ ਵੀ ਇਹ ਤਾਂ ਡੀਲ ਹੋ ਗਈ। ਉਹਨਾਂ ਨੇ ਕਿਹਾ ਵੀ ਅਡਾਨੀ ਵੀ ਇਹਨੂੰ ਪਹਿਲਾਂ ਤਾਂ ਸੀ ਕਿ ਜੀ ਅਡਾਨੀ ਨੂੰ ਐਕਸਟ੍ਰਾਡਾਈਟ ਕਰਨਗੇ ਨਹੀਂ ਕਰਨਗੇ। ਹੁਣ ਜੇ ਆਲਰੇਡੀ ਪ੍ਰੈਜ਼ੀਡੈਂਟ ਸੈੱਟ ਹੋ ਗਿਆ ਕਿ 3 ਵੱਡੀਆਂ US ਕੰਪਨੀਜ਼ ਨੇ ਉਹੀ ਇੰਡੀਆ 'ਚ ਬ੍ਰਾਈਬ ਕੀਤਾ, ਉਹਨਾਂ ਨੇ ਐਰੋਨੌਟਿਕਸ ਨੂੰ ਕੀਤਾ, ਦੂਸਰਿਆਂ ਨੂੰ ਕੀਤਾ ਔਰ ਹਰਦੀਪ ਪੁਰੀ ਦੀ ਰੀਹੈਬਿਲਿਟੇਸ਼ਨ ਮਹਿਕਮਾ ਉਹਦੇ ਕੋਲ ਉਹਨਾਂ ਨੂੰ ਕੀਤਾ। ਤੇ ਜੇ ਉਹ ਨਿਕਲ ਗਏ ਨੇ ਤੇ ਅਡਾਨੀ ਦੇ ਲਈ ਜਿਹੜਾ ਉਹ ਨਿਕਲਣ ਦਾ ਰਾਹ ਵੀ ਜਿਹੜਾ ਪੱਧਰਾ ਹੋ ਗਿਆ। ਸੋ ਹੁਣ ਇਹ ਜਿਹੜਾ ਕਿ ਜੀ ਅਡਾਨੀ ਆਏਗਾ ਇੱਥੇ ਚੱਕੀ ਪੀਸੇਗਾ ਉਹ ਸੰਭਾਵਨਾਵਾਂ ਖਤਮ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।